ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਟਾਈਮ ਦੇ ਸਭ ਤੋਂ ਵੱਧ ਭਖਦੇ ਮਸਲੇ ਤੋਂ। ਪਹਿਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ, ਆਪਾਂ ਉਹਦੀ ਨਿਖੇਧੀ ਵੀ ਕੀਤੀ ਤੇ ਉਹਦੀਆਂ ਪਰਤਾਂ ਖੋਲ੍ਹਣ ਦਾ ਵੀ ਯਤਨ ਕੀਤਾ। ਜਦੋਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਵੱਖ-ਵੱਖ ਗੱਲਾਂ ਦੇ ਉੱਤੇ ਚਰਚਾ ਕਰ ਰਹੇ ਸਨ ਇਸ ਹਮਲੇ ਨੂੰ ਲੈ ਕੇ। ਹੁਣ ਇਸ ਹਮਲੇ ਦੀਆਂ ਹੋਰ ਪਰਤਾਂ ਬਾਰੇ ਵੀ ਸੋਸ਼ਲ ਮੀਡੀਆ ਦੇ ਉੱਤੇ ਆਮ ਲੋਕਾਂ ਦੀਆਂ ਜ਼ੁਬਾਨਾਂ ਦੇ ਉੱਤੇ ਚਰਚਾਵਾਂ ਨੇ। ਲੋਕ ਇਹਨੂੰ ਪਿਛਲੀਆਂ ਵਾਪਰੀਆਂ ਘਟਨਾਵਾਂ ਦੇ ਨਾਲ ਜੋੜ ਕੇ ਦੇਖ ਰਹੇ ਨੇ। ਦੌਰੇ ਕਿਉਂ ਰੱਦ ਹੋਏ, ਬਹੁਤ ਤਰ੍ਹਾਂ ਦੇ ਸਵਾਲ ਨੇ। ਉਹਨਾਂ ਸਵਾਲਾਂ ਨੂੰ, ਉਹਨਾਂ ਪਰਤਾਂ ਨੂੰ ਖੋਲ੍ਹਣ ਦਾ ਯਤਨ ਕਰਾਂਗੇ। ਪਹਿਲੇ ਸਵਾਲ ਤੋਂ ਸ਼ੁਰੂਆਤ ਕਰਦੇ ਹਾਂ ਕਿ 84 ਤੋਂ ਲੈ ਕੇ ਚਿੱਠੀ ਸਿੰਘਪੁਰਾ ਤੱਕ ਕਹਿੰਦੇ ਨਾਮ ਤੇ ਧਰਮ ਪੁੱਛ ਕੇ ਹਮਲੇ ਹੋਏ ਨੇ ਜੀ। ਪ੍ਰਵੀਨ ਜੀ, ਜੋ ਪਹਿਲਗਾਮ ਚ ਵਾਪਰਿਆ ਜੀ, ਉਹ ਬਹੁਤ ਮੰਦਭਾਗਾ ਔਰ ਪੀੜ ਦੇਣ ਵਾਲਾ, ਖਾਸ ਕਰ ਜਦੋਂ ਹੁਣ ਉਹ ਵੀਡੀਓ ਤਸਵੀਰਾਂ ਜਦੋਂ ਸਾਹਮਣੇ ਆਉਂਦੀਆਂ ਨੇ ਤਾਂ ਇੱਕ ਦ੍ਰਿਸ਼ ਤੁਹਾਨੂੰ ਅੰਦਰ ਤੱਕ ਝੰਜੋੜਦਾ। ਤੇ ਮਤਲਬ ਜਿਵੇਂ ਹੁਣ ਉਹ ਬੱਚੀ ਦਾ ਜੇ 7 ਦਿਨ ਪਹਿਲਾਂ ਵਿਆਹ ਤੇ ਉਸ ਤੋਂ ਬਾਅਦ ਉਹਦੇ ਸਾਹਮਣੇ ਹੀ ਉਹਦੇ ਘਰ ਵਾਲੇ ਦਾ ਕਤਲ, ਬਾਕੀ ਜੀ ਜਿੰਨੇ ਗਏ, ਖਾਸ ਕਰਕੇ ਜਿਵੇਂ ਬੰਦੇ ਪਹਿਚਾਣ ਕੇ ਮਰਦ ਮਾਰੇ, ਉਹਨਾਂ ਚੋਂ ਫਿਰ ਉਹਨਾਂ ਦੇ ਆਧਾਰ ਕਾਰਡ ਦਿਖਾਓ ਜੀ, ਆਪਣਾ ਵੋਟਰ ਕਾਰਡ, ਜੋ ਵੀ ਤੁਹਾਡੇ ਕੋਲ ID ਪ੍ਰੂਫ ਹੈ ਉਹ ਦਿਖਾਓ, ਨਾਮ ਪੁੱਛੇ। ਫਿਰ ਕਈਆਂ ਦੀਆਂ ਤਾਂ ਪੈਂਟਾਂ ਤੱਕ ਲਹਾਈਆਂ, ਕਲਮਾਂ ਤੱਕ ਪੜਾ ਕੇ ਕਈਆਂ ਨੂੰ ਕਿਹਾ ਕਿ ਬੋਲ ਕੇ ਦਿਖਾਓ। ਸੋ ਇਸ ਤਰ੍ਹਾਂ ਮਤਲਬ ਕਿ ਧਰਮ ਦੀ ਆੜ ਦੇ ਵਿੱਚ ਹਮਲਾ, ਕਿ ਇੱਕ ਤਰ੍ਹਾਂ ਨਾਲ ਇਹ ਪ੍ਰਗਟਾਵਾ ਕਿ ਜਿਵੇਂ ਅਸੀਂ ਸਿਰਫ ਚੁਣ ਕੇ ਹਿੰਦੂ ਜਿਹੜੇ ਆਏ ਨੇ ਉਹ ਮਾਰਨੇ ਨੇ ਭਾਰਤੀ। ਜੀ। ਸੋ ਇਸ ਤਰ੍ਹਾਂ ਦਾ ਜਿਹੜਾ ਇਹ ਘਟਨਾਕ੍ਰਮ ਹੈ, ਇਹਦੀ ਚੌਂ ਪਾਸਿਓਂ ਨਿੰਦਾ ਹੋ ਰਹੀ ਹੈ। ਕਿਉਂਕਿ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਕਿਹਾ ਜਾਂਦਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ। ਜੇ ਅੱਤਵਾਦ ਦਾ ਧਰਮ ਨਹੀਂ ਤਾਂ ਫਿਰ ਮਾਰਨ ਲੱਗਿਆ ਤੁਸੀਂ ਧਰਮ ਕਿਉਂ ਦੇਖ ਰਹੇ ਹੋ? ਵੈਸੇ ਤਾਂ ਬੰਦੇ ਮਾਰਨਾ ਹੀ ਕਿੱਥੋਂ ਦਾ ਇਨਸਾਨੀਅਤ ਦਾ ਸਵਾਲ ਤਾਂ ਇਹ ਹੈ ਨਾ। ਸੋ ਇਸ ਕੜੀ 'ਚ ਜਦੋਂ ਆਪਾਂ ਇਹ ਰੱਖ ਕੇ ਦੇਖਦੇ ਹਾਂ ਕਿ ਕੀ ਇਹ ਪਹਿਲਾ ਹਮਲਾ ਹੈ, ਨਾਮ ਪੁੱਛ ਕੇ, ਧਰਮ ਪੁੱਛ ਕੇ, ਪਹਿਚਾਣ ਉਹਦੀ ਕਰਕੇ ਇਹ ਮਾਰਨ ਜਾਣਾ। ਫਿਰ ਜਦੋਂ ਮੈਂ ਝਾਤ ਮਾਰਦਾ ਤਾਂ 1947 ਤੋਂ ਮੈਨੂੰ 2025 ਤੱਕ ਕੁਝ ਵੀ ਬਦਲਿਆ ਹੋਇਆ ਨਜ਼ਰ ਨਹੀਂ। ਜੀ ਪ੍ਰਵੀਨ ਜੀ, 1947 ਚ ਜਿਨ੍ਹਾਂ ਨਾਲ ਸਾਡੀ ਸਾਂਝ ਸੀ, ਅਸੀਂ ਆਪ ਹੀ ਆਪਣੇ ਹੀ ਭੈਣ ਭਰਾ, ਆਪਣੇ ਹੀ ਆਂਢੀ ਗੁਆਂਢੀ, ਆਪਣੇ ਹੀ ਗਰਾਈ, ਆਪਣੇ ਹੀ ਪਹਿਚਾਣ ਵਾਲੇ ਸਿਰਫ ਧਰਮ ਦੇ ਪਹਿਚਾਣ ਕੀ ਮਾਰੇ ਨਾ। ਜੇ ਸਾਡੇ ਆਇਆਂ ਨੇ ਵੱਡੇ ਮਤਲਬ ਸਿੱਖਾਂ ਤੇ ਹਿੰਦੂਆਂ ਨੇ ਤਾਂ ਉਹ ਮੁਸਲਮਾਨ ਪਹਿਚਾਣ ਕੇ ਵੱਡੇ ਨਾ। ਮਤਲਬ ਕਿ ਉੱਥੇ ਵੀ ਅਸੀਂ ਬੰਦੇ ਮਾਰ ਦੋ, ਜਨਾਨੀਆਂ ਚਾਹੇ ਰੱਖ ਲਓ ਚਾਹੇ ਕਰ ਲਓ, ਸਾਰਾ ਕੁਝ ਵਾਪਰਿਆ। ਇਸੇ ਤਰ੍ਹਾਂ ਮੁਸਲਮਾਨਾਂ ਨੇ ਵੀ ਇਹੀ ਕੁਝ ਕੀਤਾ ਉਸ ਸਮੇਂ ਕਿ ਹਾਂ ਸਿੱਖ ਤੇ ਹਿੰਦੂ ਪਹਿਚਾਣ ਕੇ ਮਾਰੇ ਨਾ। ਤੇ ਜੋ ਸਾਡੀਆਂ ਬੱਚੀਆਂ ਨਾਲ ਹੋਇਆ ਸਾਰਾ ਕੁਝ ਉਹ ਕਿਵੇਂ ਭੁੱਲ ਜਾਵਾਂਗੇ? ਉਹ ਸਾਰਾ ਵਰਤਾਰਾ ਉਸ ਸਮੇਂ ਵੀ 1947 ਦੀ ਵੰਡ 'ਚ ਵੀ ਸਿਆਸੀਕਰਨ ਦਾ ਨਤੀਜਾ ਅਸੀਂ ਲੋਕਾਂ ਨੇ ਭੁਗਤਿਆ। ਤੇ ਭਰਾ ਹੱਥੋਂ ਭਰਾ ਮਾਰੂ ਜੰਗ ਉਹ ਸ਼ੁਰੂ ਹੋਈ। ਉਹ ਅੱਜ 2025 ਜਦੋਂ ਅਸੀਂ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਸਿਖਰਤੇ ਆ, ਉਸ ਸਮੇਂ ਵੀ ਅਸੀਂ ਉਸੇ ਸਥਿਤੀ ਤੇ ਖੜੇ ਆ ਜਿਹਦੀ ਉਦਾਹਰਨ ਤੁਹਾਡੇ ਸਾਹਮਣੇ ਆ, ਪਹਿਲਗਾਮ ਦੀ ਇਹ ਮੰਦਭਾਗੀ ਘਟਨਾ। ਪਰ ਇਹ ਸਭ ਦੇ ਦਰਮਿਆਨ ਮੈਂ ਜੇ ਬਾਕੀ ਬਰਤਾਂਤ ਦੇਖਣ ਦੀ ਕੋਸ਼ਿਸ਼ ਕਰਦਾ, ਚਾਹੇ ਹੁਣ ਇਹ ਘਟਨਾ ਦਾ ਨੰਗਾ ਚਿੱਟਾ ਸੱਚ ਸਾਹਮਣੇ ਆ ਰਿਹਾ ਕਿ ਪਾਕਿਸਤਾਨੀ ਫੌਜ ਦਾ ਮੁਖੀ ਕਹਿ ਰਿਹਾ ਸੀਗਾ ਕਿ ਸਾਡੀ ਤਾਂ ਸ਼ਾਹ ਰਗ ਹੈ ਕਸ਼ਮੀਰ, ਤੇ ਕੀ ਉਹ ਸੰਕੇਤ ਸੀਗਾ ਕਿ ਹਾਂ ਅਸੀਂ ਕਰਨ ਲੱਗਿਆ ਜੀ ਕੋਈ ਕਾਰਵਾਈ, ਜਾਂ ਇਸ ਤਰ੍ਹਾਂ ਦੇ ਬਿਆਨ ਇੱਧਰੋਂ ਸਾਡੇ ਵਾਲੇ ਪਾਸੋਂ ਵੀ ਆ ਜਾਂਦੇ ਨੇ ਕਿ ਲਓ ਜੀ ਇਹ ਉਹਨਾਂ ਦੇ ਕਬਜ਼ੇ ਵਾਲਾ ਕਸ਼ਮੀਰ ਹੈ ਜੀ, ਇਹ ਸਾਡੇ ਕਬਜ਼ੇ ਵਾਲਾ ਹੈ ਜੀ, ਇਹ ਛੁਡਾ ਲੈਣਾ ਜੀ ਆਪਣੀਆਂ ਸੀਟਾਂ ਉੱਤੇ। ਮਤਲਬ ਅਸੀਂ 1947 ਤੋਂ ਲੈ ਕੇ ਹੁਣ ਤੱਕ ਕਸ਼ਮੀਰ ਦੀ ਵੰਡ ਦਾ ਮਸਲਾ ਨਹੀਂ ਨਿਬੇੜ ਸਕੇ। ਪਰ ਜਦੋਂ ਇਸੇ ਕਸ਼ਮੀਰ ਚੋਂ ਹਿੰਦੂਆਂ ਦਾ ਪਲਾਇਨ ਹੁੰਦਾ ਤਾਂ ਉਹ ਹਿੰਦੂ ਪਲਾਇਨ ਦੇ ਨਾਂ ਤੇ ਅੱਜ ਤੱਕ ਹੈ। ਇਹਦਾ ਮਤਲਬ ਤੁਸੀਂ ਧਰਮ ਪਹਿਚਾਣ ਕੇ ਕੀਤਾ ਨਾ ਕਿ ਕੱਢੋ। ਜਦੋਂ ਚਿੱਠੀ ਸਿੰਘਪੁਰਾ ਦੇ ਵਿੱਚ ਕਤਲ ਹੁੰਦਾ ਹੈ ਸਿੱਖ ਭਰਾਵਾਂ ਦਾ, ਤਾਂ ਤੁਸੀਂ ਨਿਸ਼ਾਨਦੇਹੀ ਕਰਕੇ ਮਾਰਦੇ ਹੋ ਨਾ ਕਿ ਇਹੀ ਮਾਰਨੇ ਨੇ। ਸਹੀ ਫਰੋਲੀ ਜਾਓ ਪਰਤਾਂ ਕਿ ਹਾਂ ਉਹਦੇ ਪਿੱਛੇ ਕਿਹੜੀ ਸਿਆਸਤ ਸੀ, ਕਿਹੜੀ ਧਿਰ ਸੀ, ਕਿਹਨੇ ਰੋਟੀਆਂ ਸੇਕੀਆਂ ਉਸ ਸਮੇਂ। ਤੇ ਇਸੇ ਤਰ੍ਹਾਂ ਪੁਲਵਾਮਾ ਦੇ ਉੱਤੇ ਵੀ ਫੌਜੀ ਜਵਾਨ ਜਦੋਂ ਸ਼ਹੀਦ ਹੁੰਦੇ ਨੇ ਤਾਂ ਉਹਦੇ ਤੇ ਵੀ ਕਹਿੰਦੇ ਰੋਟੀਆਂ ਸੇਕੀਆਂ। ਸਹੀ। ਪਰ ਇਹ ਘਟਨਾਕ੍ਰਮ ਚਿੱਠੀ ਸਿੰਘਪੁਰ ਵਾਲੀ ਘਟਨਾ ਤੱਕ ਜਾਂ ਉੱਥੋਂ ਦੇ ਪਲਾਇਨ ਤੱਕ ਨਹੀਂ ਆ। 84 ਦਾ ਜਦੋਂ ਦਿੱਲੀ ਸਿੱਖ ਕਤਲੇਆਮ ਵਾਪਰਦਾ ਜੀ, ਉਹ ਕੀ ਸੀਗਾ? ਖਬਰ ਤਾਂ ਇਹ ਨਸ਼ਰ ਹੋਣੀ ਚਾਹੀਦੀ ਸੀ ਨਾ ਕਿ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਹਦੇ ਸਿਕਿਉਰਿਟੀ ਗਾਰਡਾਂ ਨੇ ਮਾਰਤਾ। ਖਬਰ ਕੀ ਨਸਰ ਹੋਈ ਕਿ ਸਿੱਖਾਂ ਨੇ ਮਾਰਤਾ। ਜੀ। ਤੇ ਉਹਦੇ ਭੁਗਤ ਭੋਗੀ ਤੁਸੀਂ ਆਮ ਸਿੱਖ ਜਿਹੜੇ ਦਿੱਲੀ 'ਚ ਵੱਸਦੇ ਸੀ, ਜਿਨ੍ਹਾਂ ਨੇ ਦਿੱਲੀ ਨੂੰ ਤਰੱਕੀ ਦੇਣ 'ਚ, ਦਿੱਲੀ ਨੂੰ ਦਿੱਲੀ ਬਣਾਉਣ 'ਚ ਵੱਡਾ ਰੋਲ ਨਿਭਾਇਆ ਸੀ, ਤੁਸੀਂ ਨਿਸ਼ਾਨਦੇਹੀ ਕਰਕੇ ਪਹਿਚਾਣ ਕਰਕੇ ਗਲਾਂ 'ਚ ਟਾਇਰ ਪਾ, ਘਰ ਫੂਕ, ਉਹਨਾਂ ਦਾ ਸਮਾਨ ਫੂਕ, ਉਹ ਸਾਰਾ ਕੁਛ ਕੀਤਾ। ਉਸ ਸਮੇਂ ਤੁਸੀਂ ਧਰਮ ਪੁੱਛ ਕੇ ਮਾਰੇ। ਪੰਜਾਬ ਦੇ ਵਿੱਚ ਖੜਕੂਵਾਦ ਦੇ ਦੌਰ ਦੇ ਵਿੱਚ
ਮਾਸੂਮ ਜਵਾਕਾਂ ਨੂੰ ਚੱਕ ਕੇ ਤੁਸੀਂ ਨਿਸ਼ਾਨਦੇਹੀ ਸਿੱਖਾਂ ਦੇ ਮੁੰਡੇ ਕਹਿ ਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ। ਬੱਸਾਂ 'ਚੋਂ ਤੁਸੀਂ ਆਪਣੇ ਮਾਲਵੇ 'ਚ ਤਾਂ ਹਿੰਦੂ ਭਰਾ ਵੀ ਕਿੰਨੇ ਪੱਗਾਂ ਬੰਨ੍ਹਦੇ ਨੇ, ਪਰਨੇ ਬੰਨ੍ਹਦੇ ਨੇ, ਤੁਸੀਂ ਤਾਂ ਵੀ ਨਾਮ ਪੁੱਛ ਕੇ ਪੱਗ ਪਰਨੇ ਹੁੰਦਿਆਂ ਵੀ ਬੱਸਾਂ 'ਚੋਂ ਲਾ ਕੇ ਉਹਨਾਂ ਦੀ ਹਿੰਦੂ ਨਿਸ਼ਾਨਦੇਹੀ ਕਰਕੇ ਮਾਰੇ। ਸੋ ਇਹਦਾ ਮਤਲਬ ਇਹ ਵਰਤਾਰਾ ਸਾਡੇ ਤੁਰਿਆ ਆਉਂਦਾ। ਜੀ ਅਸੀਂ 47 ਵੀ ਉਸੇ ਤਰ੍ਹਾਂ, ਅਸੀਂ 84 ਵੀ ਉਸੇ ਤਰ੍ਹਾਂ, ਅਸੀਂ ਚਿੱਠੀ ਸਿੰਘਪੁਰਾ ਵੀ ਉਸੇ ਤਰ੍ਹਾਂ। ਸੋ ਅਸੀਂ ਤਾਂ ਉਸੇ ਧਾਰ ਤੇ ਤੁਰੇ ਆਉਂਦੇ। ਅਸੀਂ ਆਪਣੇ ਵਾਲੇ ਪਾਸੇ ਵੀ ਇਹ ਚੀਜ਼ ਨੂੰ ਦਰੁਸਤ ਨਹੀਂ ਕਰ ਪਾਏ ਤੇ ਪਾਕਿਸਤਾਨ ਦੀ ਤਾਂ ਕਾਰੇ ਸਭ ਸਾਹਮਣੇ ਨੇ। ਸੋ ਇਹ ਇੱਕ ਬਹੁਤ ਪੀੜਦਾਇਕ ਮਤਲਬ ਕਿ ਸਥਿਤੀ ਆ ਕਿ ਅਸੀਂ ਅਜੇ ਵੀ ਇਨਸਾਨ ਬਣਨ ਵਾਲੇ ਪਾਸੇ ਨਹੀਂ ਗਏ, ਹੈ ਨਾ। ਮੈਨੂੰ ਦੱਸ ਦਿਓ, ਦੁਨੀਆ ਦਾ ਇਤਿਹਾਸ ਪੜ੍ਹ ਕੇ ਦੱਸ ਦਿਓ ਜੇ ਕਿਤੇ ਵੀ ਕਦੇ ਕਿਸੇ ਗੋਲੀ ਨਾਲ, ਰਫਤ ਨਾਲ ਮਸਲੇ ਦਾ ਹੱਲ ਹੋਇਆ ਹੋਵੇ। ਤੇ ਪਰ ਅਸੀਂ ਹੁਣ ਵੀ ਉਸੇ ਦੌਰ 'ਚ ਫਿਰਦੇ ਹਾਂ ਅੰਦਰ। ਹਾਂ, ਜੇਕਰ ਇਹੀ ਪਹਿਲੂ ਬਚਣਾ ਹੋਵੇ ਤਾਂ ਇਹਦੇ ਤੇ ਇੱਕ ਵੱਡਾ ਸਵਾਲ ਤਾਂ ਇਹ ਵੀ ਖੜਾ ਕਿ ਹਾਂ, ਕੀ ਪਾਕਿਸਤਾਨ ਰੋਕ ਨਹੀਂ ਪਾਉਂਦਾ ਇਹ ਸਾਰਾ ਕੁਛ? ਕੀ ਉਹਦੇ ਹੱਥ ਵੱਸ ਨੀਗਾ? ਜਾਂ ਆਪਣੇ ਘਰੇ ਹੁਣ ਕੁਛ ਨੀਗਾ ਤੇ ਦੂਏ ਦੇ ਘਰੇ ਅੱਗ ਲਾਈ ਰੱਖੋ, ਕੀ ਉਹਦੇ ਲਈ ਹੈ? ਸੋ ਇੱਥੇ ਇੱਕ ਪਾਸੇ ਸਾਡੇ ਅੰਦਰ ਦੀ ਕਲੇਸ਼ ਹੈ, ਇੱਕ ਪਾਸੇ ਸਾਡੇ ਗਵਾਂਢੀ ਵਾਲਾ ਕਲੇਸ਼ ਹੈ। ਸੋ ਦੋਵਾਂ ਨਾਲ ਅਸੀਂ ਜਦੋਂ ਦੋ ਚਾਰ ਹੁੰਨੇ ਆ ਤੇ ਇਹ ਭੁਗਤ ਭੋਗੀ ਅਸੀਂ ਕਿੱਥੇ ਲਿਆ ਕੇ ਖੜੇ ਆ। ਹੁਣ ਇਹਦੇ ਵਿੱਚ ਜਿਹੜਾ ਪਹਿਲੂ ਧਿਆਨ ਮੰਗਦਾ ਪ੍ਰਵੀਨ ਜੀ, ਹੋਲੀ ਵਾਲਾ ਦਿਨ ਜੀ, ਤੇ ਜੀ ਕਹਿੰਦੇ ਯੂਪੀ ਦੇ ਵਿੱਚ ਹਿੰਦੂਆਂ ਨੇ ਹੋਲੀ ਮਨਾਉਣੀ ਆ, ਇਸ ਲਈ ਮੁਸਲਿਮ ਭਾਈਚਾਰੇ ਦੀਆਂ ਮਸਜਿਦਾਂ ਉਹਨਾਂ ਦੀ ਮਤਲਬ ਨਵਾਜ਼ ਹੁੰਦਿਆਂ ਵੀ ਤਰਪਾਲਾਂ ਨਾਲ ਢੱਕ ਦਿਓ। ਤੇ ਇਹ ਦ੍ਰਿਸ਼ ਪਾਕਿਸਤਾਨ 'ਚ ਕੀ ਕਹਿ ਕੇ ਦਿਖਾਏ ਜਾਂਦੇ ਹੋਣੇ? ਮਸਜਿਦਾਂ ਦੇ ਉੱਤੇ ਜੀ ਭਗਵੇ ਝੰਡੇ ਲੈ ਕੇ ਮੁੰਡੇ ਚੜੇ ਨੇ। ਜੇ ਸਾਡੇ ਸੋਸ਼ਲ ਮੀਡੀਆ ਤੇ ਵੀਡੀਓ ਘੁੰਮਦੀਆਂ ਨੇ ਤਾਂ ਕੀ ਪਾਕਿਸਤਾਨ 'ਚ ਨਹੀਂ ਜਾਂਦੀਆਂ ਹੋਣਗੀਆਂ? ਜੀ ਬਿਲਕੁਲ। ਇਹ ਪ੍ਰਗਟਾਹਟ ਦਾ, ਇਹ ਦ੍ਰਿਸ਼ਾਂ ਦਾ ਪੁੱਛ ਕੇ ਦੇਖੋ ਜਿਹੜਾ ਹਿੰਦੂ ਤੇ ਸਿੱਖ ਭਾਈਚਾਰਾ ਪਾਕਿਸਤਾਨ 'ਚ ਵਸਦਾ, ਉਹਦੇ ਤੇ ਉਸ ਸਮੇਂ ਕੀ ਬੀਤਦੀ ਹੈ ਜਦੋਂ ਇੱਧਰਲੇ ਦ੍ਰਿਸ਼ ਉੱਧਰ ਜਾਂਦੇ, ਉਹਨਾਂ ਦੀ ਜਾਨ ਤਲੀ ਤੇ ਆ ਜਾਂਦੀ ਹੈ। ਅੱਜ ਜਦੋਂ ਇਹ ਘਟਨਾਕ੍ਰਮ ਪਹਿਲਗਾਮ 'ਚ ਵਾਪਰਿਆ, ਹੈ ਨਾ, ਕਿ ਜੀ ਪਾਕਿਸਤਾਨੀਆਂ ਨੇ, ਜਾਂ ਹੁਣ ਉਹ 5 ਸਕੈਚ ਦੀ ਖਬਰ ਆ ਰਹੀ ਹੈ ਕਿ ਉਹ ਜਾਰੀ ਹੋ ਗਏ, ਉਹਨਾਂ 'ਚੋਂ 3 ਲੋਕਲ ਨੇ ਜੀ, ਦੋ ਲੋਕਲ ਨੇ ਜੀ, 3 ਪਾਕਿਸਤਾਨ ਨਾਲ ਸੰਬੰਧਿਤ ਨੇ। ਮੈਂ ਕਹਿੰਦਾ ਠੀਕ ਹੈ ਜੀ, ਹੁਣ ਤੁਸੀਂ ਇਹੀ ਖਬਰ ਚੱਲ ਰਹੀ ਹੈ ਨਾ ਕਿ ਮੁਸਲਮਾਨਾਂ ਨੇ ਜਾਂ ਪਾਕਿਸਤਾਨੀਆਂ ਨੇ ਆ ਕੇ ਜੀ ਬੰਦੇ ਮਾਰਤੇ। ਤੇ ਹੁਣ ਸੋਚੋ ਕਿ ਜਿਹੜਾ ਭਾਰਤ ਦਾ ਨਾਗਰਿਕ ਹੈ, ਮੁਸਲਮਾਨ, ਜਿਹੜਾ ਤੁਹਾਡੀ ਮੁੱਖ ਧਾਰਾ ਦੇ ਵਿੱਚ ਵੀ ਹੈ ਨਾ, ਉਹਦੇ ਉੱਤੇ ਕੀ ਬੀਤਰੀ ਹੋਣੀ? ਉਹਨੂੰ ਆਪਣਾ ਡਰ ਸਤਾ ਰਿਹਾ ਹੋਣਾ ਕਿ ਨਹੀਂ ਸਤਾ ਰਿਹਾ ਹੋਣਾ ਕਿ ਹਾਂ ਕੱਲ ਨੂੰ ਮੇਰੇ ਤੇ ਆਊਗੀ ਜੀ, ਇਹ ਬਦਲਾ ਮੇਰੇ ਤੋਂ ਲੈਣਗੇ, ਕਿਉਂਕਿ ਆਪਾਂ 84 ਦਾ ਦਿੱਲੀ ਵਾਲਾ ਯਾਦ ਕਰ ਰਹੇ ਹਾਂ ਨਾ। ਸੋ ਆਪਾਂ ਚਿੱਠੀ ਸਿੰਘਪੁਰਾ ਯਾਦ ਕਰ ਰਹੇ ਹਾਂ ਨਾ, ਆਪਾਂ ਹਿੰਦੂਆਂ ਦਾ ਪਲਾਇਨ ਯਾਦ ਕਰ ਰਹੇ ਹਾਂ ਨਾ। ਸੋ ਇਹਦਾ ਮਤਲਬ ਅਸੀਂ ਬਦਲਾ ਏਦਾਂ ਲੈਂਦੇ ਹਾਂ, ਫਿਰ ਜਿਹੜਾ ਸਾਨੂੰ ਲੱਗਦਾ ਕਿ ਸਾਡੀ ਇਹਦੇ ਤੱਕ ਪਹੁੰਚ, ਇਹਦੇ ਤੱਕ ਮਾਰ ਹੈ, ਇਹਦਾ ਧਰਮ ਪਛਾਣੋ ਤੇ ਇਹਨੂੰ ਮਾਰੋ। ਤੇ ਇਸ ਲਈ ਜਦੋਂ ਵੀ ਪੰਜਾਬ ਦੇ ਵਿੱਚ ਕੁਝ ਹੁੰਦਾ ਜੀ, ਹਿੰਦੂ ਸਿੱਖ ਹੋਣ ਲੱਗਿਆ ਜੀ, ਆਹ ਹੋਣ ਲੱਗਿਆ ਜੀ, ਤੇ ਜਿਹੜੇ ਹੋਰਨਾਂ ਸੂਬਿਆਂ 'ਚ ਸਾਡੇ ਸਿੱਖ ਭਾਈਚਾਰਾ ਬੈਠਾ, ਉਹ ਜਦੋਂ ਕਹਿੰਦਾ ਕਿ ਯਾਰ ਤੁਹਾਡੀ ਇਸ ਲੜਾਈ ਦਾ ਨੁਕਸਾਨ ਸਾਨੂੰ ਉੱਤੇ ਬੈਠਾ ਹੋਣਾ, ਤੇ ਇੱਧਰ ਦੀ ਸਾਡੀ ਹਰਕਤ ਦਾ ਨੁਕਸਾਨ ਸਾਡੇ ਘੱਟ ਗਿਣਤੀ ਭਾਈਚਾਰਾ ਜਿਹੜਾ ਬੰਗਲਾਦੇਸ਼ 'ਚ ਬੈਠਾ, ਪਾਕਿਸਤਾਨ 'ਚ ਬੈਠਾ, ਉਹਨੂੰ ਹੁੰਦਾ। ਤੇ ਅਸੀਂ ਸਮਝਣਾ ਕਦੋਂ? ਸੋ 47 ਤੋਂ 225 ਤੱਕ ਆਉਂਦਿਆਂ ਮੈਨੂੰ ਅਜੇ ਵੀ ਕੁਝ ਬਦਲਿਆ ਨਜ਼ਰ ਨਹੀਂ। ਜੀ ਬਿਲਕੁਲ ਮਿਨੋਰਟੀਜ਼ ਦਾ ਹਾਲ ਦੋਨਾਂ ਦੇਸ਼ਾਂ ਦੇ ਵਿੱਚ ਹੀ ਕੋਈ ਬਾਹਲਾ ਵੱਖਰਾ ਨਹੀਂਗਾ। ਪਾਕਿਸਤਾਨ ਦੇ ਵਿੱਚ ਜਿਹੜਾ ਅੱਜ ਕੱਲ੍ਹ ਇੱਧਰ ਦਾ ਆਪਾਂ ਮਾਹੌਲ ਦੇਖਦੇ ਹਾਂ, ਉਹ ਕਈ ਦਹਾਕੇ ਪਹਿਲਾਂ ਹੁੰਦਾ। ਉੱਥੇ ਮਿਨੋਰਟੀਜ਼ ਦੀ ਕਾਨੂੰਨ, ਇੱਥੇ ਤਾਂ ਚਲੋ ਆਪਾਂ ਦੇਖ ਲੈਂਦੇ ਹਾਂ ਕਿ ਸੋਸ਼ਲ ਮੀਡੀਆ ਤੇ ਵੀ ਚਰਚਾ ਹੁੰਦੀ ਹੈ, ਸਰਕਾਰਾਂ ਨੂੰ ਫਟਕਾਰਾਂ ਵੀ ਪੈ ਜਾਂਦੀਆਂ, ਪਰ ਉੱਧਰ ਤਾਂ ਬੱਚੀਆਂ ਗਵਾਹ ਹੁੰਦੀਆਂ। ਆਪਾਂ ਵੀਡੀਓ ਦੇਖੀਆਂ ਨੇ, ਸਾਰਾ ਕੁਝ ਦੇਖਿਆ। ਬੰਗਲਾਦੇਸ਼ ਦੇ ਵਿੱਚ ਹਾਲਾਤ ਵੇਖ ਲਓ, ਮਿਆਂਮਾਰ ਦੇ ਵਿੱਚ ਰੋਹਿੰਗਿਆ ਮੁਸਲਮਾਨਾਂ ਦੇ ਨਾਲ ਕੀ ਹੋਇਆ, ਉਹਨਾਂ ਦੇ ਬੱਚਿਆਂ ਦੇ ਨਾਲ ਕੀ ਹੋਇਆ। ਸੋ ਇਹ ਦੁਨੀਆ ਭਰ ਦਾ ਹੀ ਇੱਕ ਵਰਤਾਰਾ ਬਹੁਤ ਮਾਰੂ ਆ ਮਨੁੱਖਤਾ ਵਾਸਤੇ ਜਿਹੜਾ ਇਹ ਚੱਲ ਪਿਆ। ਸੀਰੀਆ ਦੇ ਵਿੱਚ ਸ਼ੀਆ ਸੁੰਨੀ ਦਾ ਜਿਹੜਾ ਝਗੜਾ ਫਸਾਦ ਆ, ਆਪਾਂ ਫਿਲਸਤੀਨ ਦਾ ਰੁੱਖ ਕਰ ਲਓ ਤੁਸੀਂ, ਉੱਥੇ ਕੀ ਕੁਛ ਆ।